ਕਹਿੰਦਾ ਵੀ ਉਹ ਸਿੱਧਾ ਇਦਾਂ ਜਾਂਦਾ ਜਿਵੇਂ ਬਾਂਸ ਜਾਂਦਾ। ਹਾਂ ਲੱਕੜ ਕੋ ਬਹੁਤ ਪੱਕੀ ਨਹੀਂ ਹੈ, ਅੱਛਾ ਕੱਚ ਪੱਕੀ ਜੀ ਹੈ। ਉੱਤੋਂ ਜਾ ਕੇ ਕਹਿੰਦਾ ਵੀ ਇਦਾਂ ਛਤਰੀ ਜੀ ਉਹਨੂੰ ਛਾਂਗੀ ਜਾਓ ਤਾਂ ਚਲੀ ਜਾਂਦੀ। ਅੱਛਾ ਸਾਡੇ ਪੰਜਾਬ 'ਚ ਰੁੱਖ ਹੋਣਾ ਖਬਰੇ ਕਿਤੇ ਮੈਂ ਨਹੀਂ ਦੇਖਿਆ। ਮੈਂ ਦੇਖਿਆ। ਤੂੰ ਖਬਰੇ ਦੇਖਿਆ ਹੋਵੇ? ਨਹੀਂ ਮੈਂ ਵੀ ਨਹੀਂ ਦੇਖਿਆ। ਇਹ ਉਹਦਾ ਹੁਣ ਨਾ ਜਿਆਦਾ ਨਾਂ ਨਾ ਦਾ ਦੱਸਦਾ ਪਤਾ ਹੁੰਦਾ ਨਾ। ਨਾ ਉਹਦਾ ਹੈਗਾ। ਗੁੱਛੇ ਦਿਖਾਓ ਜੀ। ਗੁੱਛੇ ਗੁੱਛੇ ਲੱਗੇ ਮਾਸ਼ਾਅੱਲਾ ਬੜਾ ਫਲ ਚੱਕਿਆ ਜੀ। ਹਾਂ ਗੁੱਛੇ ਆ ਹਾਂਜੀ ਮਾਸ਼ਾਅੱਲਾ ਬੜਾ ਸੋਹਣਾ ਫਲ ਚੱਕਿਆ। ਹਾਂ ਹਾਂਜੀ ਇਹ ਚਾਚਾ ਇਹ ਕਹਿ ਲਓ ਵੀ ਇਹਦਾ ਨਕਸ਼ਾ ਬਦਲਿਆ। ਹਾਂ ਇੱਕ ਅੱਛਾ ਤਾਂ ਹਾਂ ਹਾਂ ਇੱਕ ਤਾਂ ਕਹਿ ਲਓ ਵੀ ਉਹ ਬੂਹਾ ਪਰਲੇ ਪਾਸੋਂ ਆਣਾ ਪੱਠੇ ਆਣੇ ਆ ਅੱਛਾ ਤੇ ਇਸ ਪਾਸੋਂ ਬੰਦੇ ਨੇ ਕੁਤਰੇ ਹੋਏ ਲੈ ਕੇ ਨਿਕਲਣੇ। ਅੱਛਾ 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 ਮਿਲ ਗਿਆ ਬੂਆ ਇੱਧਰ ਸੀ ਅੱਗੇ ਹੁਣ ਇਧਰੋਂ ਬੰਦ ਕਰਤਾ ਐ ਨੂੰ ਕਰ ਦਿੱਤਾ। ਹਾਂ ਹੁਣ ਤੁਸੀਂ ਉਹ ਦੇਖੋ ਉਹ ਸਿੰਬਲ ਦਾ ਬੂਟਾ ਜੀ। ਕੀ ਬਾਤ ਹੈ ਮਾਸ਼ਾਅੱਲਾ। ਤੇ ਗੁਲਦਸਤਾ ਨਹੀਂ ਚਾਚਾ ਜੀ ਗੁਲਦਸਤਾ ਬਣਿਆ ਖੜਾ ਜੀ ਤੇ ਉੱਤੇ ਉਹਦੇ ਚਿੜੀਆਂ ਤੋਤੇ ਦੇਖ ਜਿਹੜੇ ਚੋਂ ਹਾਂ ਹੈ। ਐਦਾਂ ਹੀ अस्सलाम वालेकुम जी। ਸਿਆਣੇ ਕਹਿੰਦੇ ਵੀ ਹਰਿਆਲੀ ਅੱਖਾਂ ਦਾ ਚਾਨਣ ਵਧਾਉਂਦੀ ਹੈ। ਗੱਲ ਮੰਨਣ ਚਾਹੁੰਦੀ ਹੈ ਵੀ ਜਦੋਂ ਕੋਈ ਬੰਦਾ ਅੱਖ ਬਣਵਾਉਂਦਾ ਨਾ ਤੇ ਡਾਕਟਰ ਉਹਨੂੰ ਐਨਕ ਵੀ ਹਰੇ ਰੰਗ ਦੀ ਦਿੰਦਾ ਵੀ ਤੈਨੂੰ ਹਰ ਸ਼ੈ ਹਰੀ ਦਿਸੇ, ਤੈਨੂੰ ਹਰ ਸ਼ੈ ਠੰਡੀ ਠੰਡੀ ਦਿਸੇ, ਤੇਰੀ ਨਿਗਾਹ ਟਿਕੀ ਰਵੇ, ਤੈਨੂੰ ਸਕੂਨ ਆਵੇ। ਜਿਹੜਾ ਹਰਿਆਲੀ ਤੇ ਸਕੂਨ ਤੇ ਬੰਦੇ ਦਾ ਸਾਥ ਆ ਬਹੁਤ ਪੁਰਾਣਾ। ਅਸੀਂ ਕਿਸੇ ਦਾਨੇ ਤੋਂ ਸੁਣਿਆ ਵੀ ਦਾਨੇ ਫਰਮਾਉਂਦੇ ਜਦੋਂ ਬੰਦੇ ਨੂੰ ਰੱਬ ਨੇ ਧਰਤੀ ਤੇ ਘੱਲਣਾ ਸੀ ਨਾ, ਹਾਂਜੀ ਹਾਂਜੀ ਧਰਤੀ ਤੇ ਇਹਦੇ ਆਉਣ ਤੋਂ ਪਹਿਲਾਂ ਵੀ ਬਾਗ ਲੱਗ ਗਏ ਸੀ ਵੀ ਰੁੱਖ ਹੀ ਰੁੱਖ, ਜੰਗਲ ਜੰਗਲ, ਹਰ ਪਾਸੇ ਰੁੱਖ ਹੀ ਰੁੱਖ ਸੀ। ਸਿਰਫ ਕੀ ਵੀ ਇਹਨੂੰ ਇੱਥੇ ਧਰਤੀ ਤੇ ਆ ਕੇ ਓਪਰਾ ਨਾ ਲੱਗੇ, ਫਿਰ ਇਹਦੇ ਵਰਤਾਰੇ 'ਚ ਰਵੇ, ਇਹਨੂੰ ਭੁੱਖ ਲੱਗੇ ਇਹਨਾਂ ਰੁੱਖਾਂ ਤੋਂ ਤੋੜ ਕੇ ਖਾਵੇ, ਫਿਰ ਇਹਨੂੰ ਇਹਦੇ ਰੁੱਖਾਂ ਤੋਂ ਹਲ ਬਣਾ ਕੇ ਲੱਕੜ ਦਾ ਆਪਦੀ ਰੋਜ਼ੀ ਕਮਾਵੇ, ਇਹਨਾਂ ਰੁੱਖਾਂ ਤੋਂ ਮੰਜੀ ਪੀੜੀ ਬਣਾਵੇ ਵੀ ਆਪਣੇ ਵਰਤਾਰੇ 'ਚ ਲਿਆਵੇ। ਉਹ ਵੱਖਰੀ ਗੱਲ ਆ ਵੀ ਇਹਨੇ ਇੰਜ ਵਰਤੇ ਵੀ ਛੱਡਿਆ ਹੀ ਕੋਈ ਨਹੀਂ, ਪਰ ਬੰਦੇ ਦਾ ਤੇ ਰੁੱਖ ਦਾ ਸਾਥ ਪੁਰਾਣਾ। ਫਿਰ ਜਿੱਥੇ ਰੁੱਖ ਹੋਣਗੇ ਨਾ, ਤੂੰ ਅੱਜ ਵੀ ਦੇਖ ਲਈ ਵੀ ਤੂੰ ਤੇਰਾ ਦਿਲ ਨਹੀਂ ਲੱਗ ਰਿਹਾ, ਦਿਲ ਉਦਾਸ ਆ, ਤੂੰ ਕਿਤੇ ਰੁੱਖਾਂ 'ਚ ਜਾ ਕੇ ਬਹਿ ਜੀ, ਤੈਨੂੰ ਸਕੂਨ ਆਊਗਾ, ਤੈਨੂੰ ਓਪਰਾ ਨਹੀਂ ਲੱਗੂਗਾ, ਤੇਰਾ ਜੀ ਜਿਹਾ ਲੱਗੂਗਾ, ਤੇਰਾ ਕਹਿ ਲਾ ਵੀ ਤੇਰਾ ਦੁੱਖ ਘਟੂਗਾ, ਮਨ ਠਰੂਗਾ ਤੇਰਾ। ਜਿੱਦਾਂ ਕੁਦਰਤ ਨੇ ਬੰਦੇ ਦੇ ਵਿੱਚ ਰੱਖਿਆ ਨਾ ਰੁੱਖਾਂ ਦਾ ਪਿਆਰ, ਬਹੁਤ ਕੁਝ ਹੋਰ ਵੀ ਕੁਦਰਤ ਨੇ ਰੱਖਿਆ ਸੀ, ਪਰ ਬੰਦੇ ਨੇ ਤਾਂ ਝਾੜੂ ਮਾਰਤਾ, ਪਰ ਵਿੱਚ ਕਈ ਸ਼ੈਵਾਂ ਬੰਦੇ ਦੇ ਵਿੱਚ ਰੱਬ ਨੇ ਰੱਖੀਆਂ ਸੀ, ਜਿਵੇਂ ਗੁੱਸਾ ਗਿਲਾ ਪਿਆਰ ਵਿੱਚ ਹੀ ਆ ਨਾ, ਇਦਾਂ ਹੀ ਕਹਿ ਲਓ ਵੀ ਰੁੱਖਾਂ ਦਾ ਪਿਆਰ ਵੀ ਬੰਦੇ ਦੇ ਵਿੱਚ ਰੱਖਿਆ। ਉਹ ਕਿਤੇ ਕਿਤੇ ਹਜੇ ਵੀ ਉਹ ਦੀਵਾ ਜਗਦਾ, ਕਿਤੇ ਕਿਤੇ ਬੰਦੇ ਉਹ ਸਬੂਤ ਕਰਾਉਂਦੇ ਆ ਵੀ ਯਾਰ ਸਾਡੇ 'ਚ ਰੱਬ ਨੇ ਰੁੱਖਾਂ ਦਾ ਪਿਆਰ ਰੱਖਿਆ ਸੀ। ਹੁਣ ਮੈਂ ਮੋਟੀ ਜੀ ਗੱਲ ਕਰਦਾ ਵੀ ਅਸੀਂ ਇਸ ਟਾਈਮ ਨਾ ਰੁੱਖਾਂ ਦਾ ਇੱਕ ਬੀ ਲੈ ਕੇ ਬੈਠੇ ਹਾਂ। ਮੈਂ ਬੱਕਰੀਆਂ ਰੱਖੀਆਂ ਨਾ, ਜਿੱਦਾਂ ਮੈਂ ਉੱਥੇ ਕਿੱਕਰ ਲਾਏ, ਸ਼ਰੀਂ ਲਾਏ, ਦੇਸੀ ਤੂਤ ਲਾਇਆ, ਅੱਛਾ ਉੱਥੇ ਬੇਰੀਆਂ ਲਾਈਆਂ, ਤੇ ਇਦਾਂ ਹੀ ਨਾ ਉਹ ਫਿਲਮ ਦੇਖ ਕੇ ਮੁੰਡਾ ਯੂਕੇ 'ਚ ਬੈਠਾ, ਰਾਣਾ ਔਰੰਗਜ਼ੇਬ ਮੁੰਡਾ ਰਾਜਪੂਤ ਆ ਤੇ ਸਾਂਗੜ ਦੇ ਵਿੱਚ ਰਹਿੰਦਾ, ਸਿੰਧ ਦੇ ਵਿੱਚ ਸਾਂਗੜ 'ਚ, ਹਾਂ ਜਿੱਥੇ ਚਾਚਾ ਰਹਿ ਕੇ ਆਂਦਾ, ਉੱਥੇ ਮੁੰਡੇ ਦਾ ਘਰ ਆ। ਉਹ ਕਹਿੰਦਾ ਵੀ ਯਾਰ ਤੈਨੂੰ ਇੱਕ ਸ਼ੈ ਖਿਲਾਨਾ ਵੀ ਰੁੱਖ ਆ ਉਹ, ਕਹਿੰਦਾ ਵੀ ਉਹ ਸਿੱਧਾ ਇਦਾਂ ਜਾਂਦਾ ਜਿਵੇਂ ਬਾਂਸ ਜਾਂਦਾ। ਲੱਕੜ ਕੋ ਬਹੁਤ ਪੱਕੀ ਨਹੀਂ ਹੈ, ਕੱਚ ਪੱਕੀ ਜੀ ਹੈ। ਉੱਤੋਂ ਜਾ ਕੇ ਕਹਿੰਦਾ ਵੀ ਇਦਾਂ ਛਤਰੀ ਜੀ ਉਹਨੂੰ ਛਾਂਗੀ ਜਾਓ ਤਾਂ ਚਲੀ ਜਾਂਦੀ। ਸਾਡੇ ਪੰਜਾਬ 'ਚ ਰੁੱਖ ਹੋਣਾ ਖਬਰੇ ਕਿਤੇ ਮੈਂ ਨਹੀਂ ਦੇਖਿਆ। ਤੂੰ ਖਬਰੇ ਦੇਖਿਆ ਹੋਵੇ? ਨਹੀਂ ਮੈਂ ਵੀ ਨਹੀਂ ਦੇਖਿਆ। ਇਹ ਉਹਦਾ ਹੁਣ ਜਿਆਦਾ ਨਾਂ ਨਾ ਦੱਸਦਾ ਨਾ ਉਹਦਾ ਹੈਗਾ ਮਾਂਜੜੀ। ਇਹ ਇੱਕ ਨਾਮ ਆ ਜਿਹੜਾ ਸਿੰਧ 'ਚ ਇਹਨੂੰ ਸਾਦੇ ਆ, ਮਾਂਜੜੀ। ਜੇ ਤੁਸੀਂ ਕਹੋ ਤੇ ਤੁਹਾਨੂੰ ਆ ਬੀ ਦਿਖਾ ਵੀ ਦਿੰਨੇ। ਅੱਛਾ ਹਾਂ, ਇਹ ਮਾਂਜੜੀ ਦਾ ਜੀ ਬੀ ਆ, ਉਹਨੇ ਘਲਾਇਆ ਸਿਰਫ ਕੀ, ਮੈਂ ਤੈਨੂੰ ਗੱਲ ਦੱਸਣ ਲੱਗਾ ਸੀ ਰੁੱਖਾਂ ਦੇ ਪਿਆਰ ਦੀ। ਮੁੰਡਾ ਉੱਥੇ ਯੂਕੇ 'ਚ ਬੈਠਾ, ਘਰ ਉਹਦਾ ਸਾਂਗੜ 'ਚ ਆ, ਅਸੀਂ ਰਹਿਮੇ ਸ਼ਾਹ 'ਚ ਬੈਠੇ ਆ। ਉਹਨੇ ਪਿੱਛੇ ਟੈਲੀਫੋਨ ਕਰਕੇ ਆਪਣੇ ਭਰਾ ਨੂੰ ਕਹਿ ਕਵਾ ਕੇ ਨਾ ਤੇ ਮਾਂਜੜੀ ਦਾ ਬੀਜ ਘਲਾਇਆ। ਉਹ ਕਹਿੰਦਾ ਵੀ ਹਜੇ ਸੇਕ ਬਹੁਤਾ, ਤੁਸੀਂ ਇਹਨੂੰ ਕਿਤੇ ਛਾਵੇਂ ਲਾ ਲਓ, ਛਾਵੇਂ ਲਾ ਕੇ ਜਦੋਂ 2-2 ਫੁੱਟ ਦੇ ਪੌਦੇ ਹੋ ਜਾਣ ਤਾਂ ਇਹ ਪੱਟ ਕੇ ਜਿੱਥੇ ਮਰਜ਼ੀ ਲਾ ਲਿਓ। ਇਹ ਕਹਿੰਦਾ ਵੀ ਫਸਲ ਦਾ ਨੁਕਸਾਨ ਨਹੀਂ ਕਰਦੇ। ਅੱਛਾ ਹਾਂ, ਜਿੱਥੇ ਬੰਨਿਆਂ ਬੁੰਨਿਆਂ ਤੇ ਲਾ ਲਓ ਵੀ ਇਹ ਫਸਲ ਦਾ ਨੁਕਸਾਨ ਨਹੀਂ ਕਰਦੇ। ਅੱਛਾ, ਇਹ ਛਾਂ ਨਹੀਂ ਬਣਨ ਦਿੰਦਾ। ਇਹ ਤਾਂ ਇਦਾਂ ਜਿੱਦਾਂ ਯਾਰ ਸੋਟੇ ਨਹੀਂ ਗੱਡੀ ਹੋਈ ਕਿਸੇ ਥਾਂ ਤੇ, ਸਿੱਧਾ ਜਾਣਾ, ਨਾ ਰਾਹ ਰੋਕੇ ਨਾ ਥਾਂ ਰੋਕੇ। ਅੱਛਾ ਫਿਰ ਕਹਿੰਦਾ ਕਈ ਸਾਡੇ ਵਾਲੇ ਪਾਸੇ ਉਹ ਮੁੰਡਾ ਦੱਸਦਾ ਸੀ, ਉਹ ਰਾਣਾ ਕਹਿੰਦਾ ਵੀ ਔਰੰਗਜ਼ੇਬ ਦੱਸਦਾ, ਕਹਿੰਦਾ ਵੀ ਸਾਡੇ ਉੱਥੇ ਬੱਕਰੀਆਂ ਦੇ ਵਾੜੇ ਬਣਾਉਂਦੇ ਇਹਨਾਂ ਨੂੰ ਬੀਜ ਕੇ। ਅੱਛਾ, ਇਹ ਏਡੀ ਬਾਂਸ ਤਰ੍ਹਾਂ ਹੁੰਦੀ ਹੈ, ਫਿਰ ਇਹਦੀਆਂ ਛੱਤਾਂ ਪੈਂਦੀਆਂ ਮਾਂਜੜੀ ਦੀਆਂ, ਇਹਦੀ ਇਦਾਂ ਉਤੋਂ ਲਾ ਕੇ ਨਾ ਸੁੱਟ, ਫਿਰ ਇਹ ਫੁੱਟ ਪੈਂਦੀ ਆ। ਕਈ ਬੰਦੇ ਕਹਿੰਦੇ ਆਪਣੇ ਮਰੱਬਿਆਂ ਦੀ ਵਾੜ ਕਰਦੇ, ਖੇਤਾਂ ਦੀ ਵਾੜ ਕਰਦੇ।
ਉਹ ਕਹਿੰਦਾ ਜਿਹੜੀ ਤੂੰ ਜਾਲੀ ਲਾ ਰਿਹਾ ਸੀ ਨਾ, ਤੂੰ ਮਾਂ ਜਿਹੜੀ ਲਾ ਦੇ, ਤੈਨੂੰ ਜਾਲੀ ਦੀ ਖਬਰੇ ਲੋੜ ਹੀ ਨਾ ਪਵੇ। ਇਹ ਐਸੀ ਨਿਹਮਤ ਆ ਰੱਬ ਦੀ। ਹੁਣ ਯਾਰ ਇਹ ਦਰਖਤ ਤਾਂ ਸਾਰੇ ਦੇਖੇ ਦਿਖਾਏ ਹੀ ਆ ਹੁੰਦੇ ਆ ਇਹ। ਹਾਂਜੀ। ਤੇ ਨਾਵਾਂ 'ਚ ਵੀ ਫਰਕ ਹੁੰਦਾ, ਆਪਾਂ ਆਪਣੇ ਇਲਾਕੇ ਦੇ ਨਾਂ ਹੁੰਦੇ ਆ, ਕੋਈ ਕੁਛ ਸਾਦਾ ਕੋਈ ਸਾਦਾ। ਹਾਂ, ਇਹ ਫਿਰ ਜੇ ਇਦਾਂ ਹੀ ਜਾਂਦਾ ਹੈ ਸਿੱਧਾ ਹੀ, ਤੇ ਇਹ ਕਿਧਰੇ ਉਹ ਝਿੰਜਣ ਦਾ ਨਹੀਂ ਯਾਰ। ਨਹੀਂ ਮੈਂ ਉਹ ਵੇਰਵਾ ਕੱਢਿਆ। ਅੱਛਾ। ਉਹ ਕਹਿੰਦਾ ਵੀ ਜੰਤਰ ਝਿੰਜਣ ਅਸੀਂ ਲਾਣੇ ਆ, ਇਹ ਉਹ ਨਹੀਂ ਹੈਗਾ। ਇਹ ਨਹੀਂ ਉਹ। ਫਿਰ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਵੀ ਹਰ ਨਾ ਹੋਵੇ। ਹਾਂ, ਜਿਹੜਾ ਆਪਾਂ ਉੱਚ ਸ਼ਰੀਫ ਦੇ ਉੱਚ ਸ਼ਰੀਫ ਦੇ ਕੇ। ਉਹ ਕਹਿੰਦਾ ਹਰ ਵੀ ਹੈ ਨਹੀਂ। ਅੱਛਾ। ਮੈਂ ਉਹਨੂੰ ਕਿਹਾ ਵੀ ਕਿਤੇ ਬਾਂਸ ਤਾਂ ਨਹੀਂ ਹੈਗਾ ਕੋਈ ਨਸਲ। ਹਾਂ। ਉਹ ਕਹਿੰਦਾ ਵੀ ਬਾਂਸ ਵੀ ਨਹੀਂ ਹੈ, ਇਹ ਮਾਂ ਜੜੀ ਆ। ਅੱਛਾ। ਹਾਂ। ਤੇ ਇਹ ਹੁਣ ਜਦੋਂ ਲਾਵਾਂਗੇ, ਐਵੇਂ ਤੁਹਾਨੂੰ ਕਹਾਂ, ਇਹ ਖਬਰੇ ਦਾ ਕੋਈ ਹੋਰ ਨਾਮ ਬਹੁਤਾ ਮਸ਼ਹੂਰ ਹੋਵੇ। ਸਾਡੇ ਤੱਕ ਇਹ ਪਹੁੰਚਿਆ ਮਾਂ ਜਿਹੜੀ, ਸਾਡੇ ਵਾਸਤੇ ਨਵੀਂ ਗੱਲ ਸੀ। ਨਵੀਂ ਇਹ ਗੱਲ। ਤੇ ਇਹ ਨਵਾਂ ਸੁਨੇਹਾ ਸੀ। ਫਿਰ ਇਹ ਪਿਆਰ ਦਾ ਸੁਨੇਹਾ ਦੇਖ ਯਾਰ। ਹਾਂਜੀ ਗੱਲ ਤਾਂ ਪਿਆਰ ਦੀ ਆ। ਕਿੱਥੋਂ ਉਹਨਾਂ ਨੇ ਬੜੇ ਪਿਆਰ ਨਾਲ ਕਲਾਇਆ ਜੀ। ਮੁੰਡਾ ਲਿਖਿਆ ਪੜਿਆ, ਦੇਖ ਉਹਨੇ ਰੁੱਖਾਂ ਦੀ ਚਾਹ ਉੱਥੇ ਬਹਿ ਕੇ ਕੀਤਾ। ਉਹਨੇ ਕਿਹਾ ਯਾਰ ਵਧਾਓ, ਆਪ ਦੇ ਸੱਜੇ ਖੱਬੇ ਵੀ ਲਵਾਓ, ਇਹ ਅਸੀਂ ਹੁਣ ਲਾਵਾਂਗੇ। ਅੱਛਾ, ਛਾਵੇਂ ਇੱਥੇ ਜਿੱਥੇ ਅਸੀਂ ਬੈਠੇ ਆ ਨਾ, ਇੱਥੇ ਕਈ ਨਾਲ ਗੋੜ ਕੇ ਸੋਹਣੀ ਜੀ ਕਿਆਰੀ ਬਣਾ ਕੇ ਨਾ, ਅਸੀਂ ਫਿਰ ਜਦੋਂ ਲਾਵਾਂਗੇ ਉਹ ਵੀ ਤੁਹਾਨੂੰ ਦਿਖਾ ਦਾਂਗੇ। ਹਜੇ ਤਾਂ ਸਿਰਫ ਤੁਹਾਨੂੰ ਦੱਸਿਆ ਵੀ ਹੁਣੇ ਪਹੁੰਚੇ ਆ ਵੀ। ਅਮੁੰਨਾ ਘੰਟਾ ਹੋਇਆ ਸਾਡੇ ਕੋਲ ਬੀ ਪਹੁੰਚਿਆ ਹੀ ਆ, ਡਾਕੀਆ ਦੇ ਗਿਆ। ਤੇ ਅਸੀਂ ਉਸੇ ਟਾਈਮ ਤੁਹਾਨੂੰ ਦੱਸਿਆ ਵੀ ਸਾਨੂੰ ਚੰਗਾ ਲੱਗਿਆ ਵੀ ਯਾਰ ਇੱਕ ਨਵੀਂ ਫਸਲ ਸਾਨੂੰ ਰੱਬ ਨੇ ਦੇ ਦਿੱਤੀ। ਜਿੱਦਾਂ ਕਾਰੋਬਾਰ ਬੱਕਰੀਆਂ ਦਿੱਤੀਆਂ ਨਾ ਰੱਬ ਨੇ, ਹਾਂਜੀ, ਤੇ ਇਦਾਂ ਨਵੀਂ ਫਸਲ ਵੀ ਰੱਬ ਨੇ ਦੇ ਦਿੱਤੀ। ਅੱਛਾ, ਇੱਕ ਇਹ ਹੋ ਗਿਆ। ਇੱਕ ਤੁਹਾਨੂੰ ਅਸੀਂ ਥੋੜਾ ਜਿਹਾ ਦੱਸਣਾ ਵੀ ਜਿਹੜੇ ਅਸੀਂ ਰੁੱਖ ਲਾਏ ਸੀ ਉਹ ਕਿੱਥੇ ਖੜੇ ਆ। ਹਾਂ। ਅੱਛਾ, ਮੈਨੂੰ ਇਹ ਚਾਚਾ ਬੂਟੇ ਗੱਲ ਦੱਸ ਵੀ ਜਿਹੜੀ ਗੱਲ ਕਰੀਏ ਵੀ ਰੁੱਖਾਂ ਤੇ ਸਕੂਨ ਦੀ। ਹਾਂ। ਤੇਰੇ ਤਾਂ ਬੂਹੇ ਤੇ ਜੰਗਲ ਆ। ਹਾਂ, ਨਹੀਂ ਦੇਖੋ ਜੀ, ਰੁੱਖ ਤਾਂ ਰੁੱਖਾਂ ਦੀ ਬੜੀ ਮੌਜ ਹੁੰਦੀ ਆ। ਲੱਕੜ ਇਹਦੀ ਚਾਹੀਦੀ ਆ, ਬਾਲਣ ਇਹਦਾ ਬਲਦਾ, ਜਿਹੜੀ ਚੀਜ਼ ਬਣਾਣੀ ਆ ਟੁੱਟ ਭੱਜ ਜਾਵੇ, ਰੇੜੀ ਮੰਜਾ ਵੀ ਜੋ ਵੀ ਬਣਾਉਣਾ ਲੱਕੜ ਚੋਂ ਹੀ ਬਣਦਾ ਨਾ। ਤੇ ਇਹਦੇ ਤੋਂ ਬਗੈਰ ਛਾਂ ਦਿਹਾੜੀ ਗਰਮੀ ਵੀ ਨਹੀਂ ਨਿਕਲਦੀ। ਇਹ ਤਾਂ ਚਲੋ ਲੋੜ ਦੀ ਗੱਲ ਦੱਸੀ ਹੈ ਨਾ। ਲੋੜ ਦੀ। ਮੈਂ ਤਾਂ ਤੈਨੂੰ ਇਹ ਦੱਸ ਰਿਹਾ ਸਕੂਨ ਦੀ ਗੱਲ। ਸਕੂਨ ਬਾਬਾ, ਇਹ ਗੱਲ ਮੈਂ ਅੱਗੇ ਬੜੀ ਵਾਰੀ ਸੁਣਾਈ ਆ। ਬੰਦੇ ਰੁੱਖਾਂ ਨਾਲ ਗੱਲਾਂ ਕਰਦੇ। ਅਸੀਂ ਰੁੱਖਾਂ ਨੂੰ ਐਵੇਂ ਨਹੀਂ ਕਿਹਾ ਸੀ ਵੀ ਰੁੱਖ ਮਾਪਿਆਂ ਵਰਗੇ। ਤੈਨੂੰ ਇੱਕ ਗੱਲ ਸੁਣਾਉਣਾ, ਅੱਗੇ ਵੀ ਸੁਣੀ ਹੋਈ ਹੈ, ਚਲੋ ਤੁਹਾਨੂੰ ਮੁੜ ਕੇ ਸੁਣਾਉਣਾ, ਤੁਹਾਨੂੰ ਆਪੇ ਪਤਾ ਲੱਗੂ ਵੀ ਯਾਰ ਜਿਹੜੇ ਲੋਕ ਰੁੱਖਾਂ ਨਾਲ ਪਿਆਰ ਕਰਦੇ ਆ ਵੀ ਉਹ ਕੀ ਬੰਦੇ ਆ। ਉਹ ਇੱਥੇ ਆਪਣੇ ਇਲਾਕੇ ਦੀ ਗੱਲ ਆ। ਅੱਛਾ। ਬੰਦਾ ਬੇਰੀ ਨੂੰ ਜੱਫੀ ਪਾ ਕੇ ਰੋ ਪਿਆ। ਹਾਂ। ਬਾਹਰਲੇ ਮੁਲਕੋਂ ਆਇਆ। ਤੇ ਉਹਨੂੰ ਮੈਂ ਕਿਹਾ ਵੀ ਯਾਰ ਵੀ ਕੀ ਗੱਲ ਤੂੰ। ਉਹ ਕਹਿੰਦਾ ਯਾਰ ਇਹ ਬੇਰੀ ਨਾ ਫਰਮਾਇਸ਼ ਕਰਕੇ ਮੇਰੀ ਮਾਂ ਨੇ ਮੇਰੇ ਪਿਓ ਤੋਂ ਲਵਾਈ ਸੀ। ਹਾਂ। ਤੇ ਉਹ ਕਹਿੰਦਾ ਵੀ ਜਦੋਂ ਹੁਣ ਭਰਵਾਂ ਫਲ ਆਇਆ ਨਾ, ਤੇ ਉਹਨਾਂ ਨਾ ਮਾਂ ਆ ਨਾ ਪਿਓ ਆ। ਤੇ ਹੁਣ ਕਹਿੰਦਾ ਵੀ ਜਦੋਂ ਮੈਂ ਆਨਾ ਨਾ ਆਪਦੇ ਘਰੇ, ਤੇ ਇਹ ਬੇਰੀ ਮੈਨੂੰ ਮਾਂ ਵੀ ਲੱਗਦੀ ਪਈ। ਮੈਂ ਇਹਦੇ ਨਾਲ ਹੀ ਗੱਲਾਂ ਕਰਕੇ ਚਲੇ ਜਾਣਾ। ਬੜੀ ਗੱਲ ਆ ਵੀ ਮੈਨੂੰ ਵਿਹੜੇ ਦੇ ਵਿੱਚ ਖਲੋਤਾ ਰੁੱਖ ਉਂਝ ਹੀ ਮਾਂ ਪਿਓ ਦੇ ਬਰਾਬਰ ਹੁੰਦਾ। ਉਹ ਕਹਿੰਦਾ ਵੀ ਮੈਂ ਜਦੋਂ ਇਸ ਬੇਰੀ ਦੇ ਗਲ ਲੱਗਦਾ, ਮੈਨੂੰ ਇੰਝ ਲੱਗਦਾ ਮੈਂ ਆਪਣੀ ਮਾਂ ਦੇ ਗਲ ਲੱਗਾ। ਕਹਿੰਦਾ ਵੀ ਅੱਜ ਭਰਵਾਂ ਫਲ ਹੈ ਪਰ ਉਹ ਨਹੀਂ ਹੈ। ਤਾਂ ਅਸੀਂ ਕਹਿੰਦੇ ਹੁੰਦੇ ਆ ਵੀ ਰੁੱਖ ਮਾਪਿਆਂ ਵਰਗੇ, ਵੀ ਬਹੁਤਾ ਨਹੀਂ ਤਾਂ ਇੱਕ ਦੋ ਹਰ ਬੰਦਾ ਰੁੱਖ ਲਾਓ, ਕੋਈ ਫਲਾਂ ਦਾ ਹੋਵੇ, ਕੋਈ ਫੁੱਲਾਂ ਵਾਲਾ ਹੋਵੇ, ਕੋਈ ਛਾਂ ਵਾਲਾ ਹੋਵੇ। ਇਹ ਸਾਡਾ ਵੱਡਾ ਸੁਨੇਹਾ ਸੀ ਅੱਜ ਦਾ। ਤੇ ਜਿਹੜੇ ਰੁੱਖ ਅਸੀਂ ਅੱਗੇ ਲਾਏ ਆ ਉਹ ਤੁਹਾਨੂੰ ਮੜ ਜੀ ਨਿਗਾਹ ਮਰਾਨੇ, ਫਿਰ ਗਾਂ ਤੁਰਦੇ। ਚਲੋ ਜੀ। ਯਾ ਅੱਲਾ ਖੈਰ। ਕਹਿੰਦੇ ਵੀ ਇੱਕ ਵਾਰੀ ਜਿਹੜਾ ਪੌਦਾ ਤੁਸੀਂ ਲਾਤਾ ਨਾ ਔਖਿਆਂ ਸੌਖਿਆਂ ਹੋ ਕੇ, ਨਿੱਕਾ ਵੱਡਾ ਜਿੱਦਾਂ ਵੀ, ਲੈ ਰੱਬ ਨੇ ਚਾਹਿਆ ਦਿਨ ਟੱਪ ਦੇਗੇ, ਉਹ ਤੁਹਾਡੇ ਵੇਖਦਿਆਂ ਉਹ ਹੋ ਜਾਂਦਾ। ਤੇ ਜਿੱਦਣ ਉਹ ਫਲਦਾਰ ਹੋ ਜਵੇ ਨਾ, ਜਿੱਦਣ ਫਲ ਚੱਕ ਲਵੇ, ਤੇ ਉਦਾਂ ਤੁਹਾਨੂੰ ਪਤਾ ਲੱਗਦਾ ਕਿ ਯਾਰ ਇਹ ਮੈਂ ਕੀ ਨੇਕੀ ਕਰ ਬੈਠਾ, ਇਹ ਮੈਂ ਕਿੱਡਾ ਵੱਡਾ ਕੰਮ ਕੀਤਾ। ਤੁਸੀਂ ਦੇਖੋ ਵੀ ਇਹ ਪਿਛਲੇ ਸਾਲ ਹੱਸਦਿਆਂ ਖੇਡਦਿਆਂ ਸੀ ਆਹ ਬੂਟੇ ਲਾਏ, ਆ ਤੁਸੀਂ ਵੇਖ ਰਹੇ ਇਸ ਟਾਈਮ। ਹਾਂਜੀ, ਸਾਰੇ ਮਾਸ਼ਾਅੱਲਾ ਫਲ ਚੱਕੀ ਖੜੇ। ਆ ਚਾਚੇ ਦੇ ਮੋਢੇ ਨਾਲ ਹੀ ਦੇਖੋ। ਆ ਦੇਖੋ ਜੀ। ਹਾਂਜੀ, ਕੋਈ ਮਸੰਮੀ ਦਾ, ਕੋਈ ਫਲੂਟਰ ਦਾ, ਕੋਈ ਗ੍ਰੇਟ ਆ ਵੱਡੇ ਵੱਡੇ। ਇਦਾਂ ਤੁਸੀਂ ਆ ਅਨਾਰ ਦਿਖਾਇਓ ਜੀ। ਅਨਾਰ ਤਾਂ ਬਹੁਤ ਛੇਤੀ ਹੋਇਆ ਜੀ। ਅਨਾਰ ਜਿਹੜਾ ਹਾਂਜੀ ਅਨਾਰ ਮਾਸ਼ਾਅੱਲਾ, ਅਨਾਰ ਵੀ ਫਲ ਚੱਕਿਆ ਉੱਤੇ ਦੇਖੋ ਜੀ, ਉਹ ਸਿਰੇ ਦੇ ਉੱਤੇ। ਹਾਂ, ਕੀ ਬਾਤ, ਵਾਹ ਜੀ ਵਾਹ। ਤੇ ਇਹ ਦਿਨਾਂ ਦੇ ਵਿੱਚ ਆ ਗਿਆ, ਇਹ ਬੜੀ ਦੂਰੋਂ ਲਿਆਂਦਾ ਸੀ। ਅਗਲੇ ਪਾਸੇ ਟਾਹਲੀ ਸੁੱਕ ਗਈ ਹੈ ਜੀ। ਹਾਂਜੀ, ਟਾਹਲੀ ਤੁਹਾਨੂੰ ਦੱਸਿਆ ਨਹੀਂ ਵੀ ਟਾਹਲੀਆਂ ਇੱਥੇ ਨਹੀਂ ਕਾਮਯਾਬ। ਤੇ ਉਹ ਅਗਲੇ ਪਾਸੇ ਦੇਖ ਲਓ, ਆਹ ਉਹਨੂੰ ਕੀ ਸਾਦੇ ਆ, ਉਹ ਨਹੀਂ ਹੁੰਦਾ ਲੂਚਾ। ਆਹ ਲੂਚਾ ਉਰਲਾ ਜੀ, ਆ ਲੂਚਾ। ਹਾਂ, ਤੇ ਲੂਚੇ ਦੇ ਨਾਲ ਪਰਾਂ ਸਵਾਂਜਣਾ। ਹਾਂ, ਲੂਚੇ ਨੂੰ ਬਹੁਤ ਫਲ ਲੱਗਾ ਹੋਇਆ। ਅੱਛਾ। ਹਾਂ, ਬਹੁਤ ਫਲ ਲੱਗੇ। ਮਾਸ਼ਾਅੱਲਾ ਮਾਸ਼ਾਅੱਲਾ। ਦੇਖਣਾ ਲੱਗ ਗਏ ਹੋਗੇ। ਵੇਖ ਲਾ, ਦੇਖਣਾ ਤਾਂ ਵੀਡੀਓ ਕਿ ਦੇਖਣਾ ਤਾਂ ਹੈ। ਮਾਸ਼ਾਅੱਲਾ। ਹਾਂਜੀ। ਹੈ
ਆ ਵੇਖ ਬਈ ਆ ਗੁੱਛੇ ਦਿਖਾਓ ਜੀ ਗੁੱਛੇ ਗੁੱਛੇ ਲੱਗੇ ਮਾਸ਼ਾਅੱਲਾ ਬੜਾ ਫਲ ਚੱਕਿਆ ਜੀ ਹਾਂ ਗੁੱਛੇ ਆ ਹਾਂਜੀ ਮਾਸ਼ਾਅੱਲਾ ਬੜਾ ਸੋਹਣਾ ਫਲ ਚੱਕਿਆ ਹਾਂ ਜੀ ਹਾਂ ਹਰ ਟਹਿਣੀ ਦੇ ਹਰ ਟਹਿਣੀ ਨਾਲ ਆ ਬੜਾ ਸੋਹਣਾ ਫਲ ਚੱਕਿਆ ਹਾਂ ਤਰਕੋਨਿਆ ਫਿਰ ਕੀੜਾ ਪਤੰਗਾ ਕੋਈ ਨਹੀਂ 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 ਸਾਫ ਹੈ ਹਾਂ ਫਿਰ ਇਹ ਮੌਜ ਆ ਭਰੀ ਇਹ ਦੇਖ ਲਾ ਵੀ ਜਿੱਡਾ ਬੂਟਾ ਨਾ ਇਦਾਂ ਭਰਿਆ ਖੜਾ ਭਰਿਆ ਖੜਾ ਤੇ ਇਹ ਅੱਛਾ ਆ ਸਵਾਂਜਣਾ ਨਾਲ ਹੈ ਸੁਹਾਜਣਾ ਜੀ ਯਾਦ ਆ ਤੁਹਾਡੇ ਜਦੋਂ ਲਾਇਆ ਸੀ ਤੇ ਅੱਜ ਵੇਖ ਲਓ ਅੱਜ ਵੇਖ ਲੈ ਤਕੜਾ ਹੋਇਆ ਖੜਿਆ ਤਕੜਾ ਹੋ ਗਿਆ ਮਾਸ਼ਾਅੱਲਾ ਹਾਂ ਪੂਰਾ ਰੁੱਖ ਬਣ ਗਿਆ ਹਾਂ ਕੀ ਬਾਤ ਹਾਂਜੀ ਅੱਛਾ ਮਾਸ਼ਾਅੱਲਾ ਇੱਕ ਜੀ ਹੋਰ ਤੁਹਾਨੂੰ ਸ਼ਾਇਦ ਦਿਖਾਣੇ ਆ ਇੱਕ ਜੀ ਤੁਹਾਨੂੰ ਹੋਰ ਸ਼ਾਇਦ ਦਿਖਾਣੇ ਆ ਵੀ ਜਿਹੜੀ ਕਹਿ ਲਓ ਵੀ ਚਰਿੰਦ ਪਰਿੰਦ ਨੂੰ ਚਿੱਠੀ ਪੈ ਗਈ ਆਹਾ ਵੀ ਆ ਜਾਓ ਉਹ ਚਿੱਠੀ ਕਿਵੇਂ ਇੱਕ ਰੁੱਖ ਪਾਉਂਦਾ ਚਿੱਠੀ ਦੂਰੋਂ ਦੂਰੋਂ ਫਿਰ ਤਿਲੀਅਰ ਤੋਤੇ ਚਿੜੀਆਂ ਉਹ ਆਉਂਦੇ ਆ ਉਹ ਤੁਹਾਨੂੰ ਚਿੱਠੀ ਵਿਖਾਣੇ ਵੀ ਉਹ ਕਿਹੜੀ ਪਾਉਂਦਾ ਰੁੱਖ ਆ ਜਾਓ ਵਾਹ 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 ਅਸੀਂ ਆ ਗਏ ਹਾਂ ਜੀ ਉਸ ਰੁੱਖ ਕੋ ਜਿਹਦੀ ਤੁਹਾਨੂੰ ਅੱਗੇ ਗੱਲ ਕਰ ਰਹੇ ਸੀਗੇ ਇਹ ਬੋਹੜ ਦਾ ਰੁੱਖ ਆ ਇਹਨਾਂ ਦਿਨਾਂ ਦੇ ਵਿੱਚ ਆ ਕੇ ਨਾ ਇਹ ਚਿੱਠੀ ਪਾ ਦਿੰਦਾ ਚਿੜੀਆਂ ਤੋਤਿਆਂ ਨੂੰ ਤਿਲੀਅਰ ਨੂੰ ਬੁਲਬੁਲ ਕੀ ਵੀ ਘੁੱਗੀਆਂ ਹਰ ਸ਼ੈ ਆਂਦੀ ਆ ਕੇ ਗੋਲਾਂ ਖਾਂਦੀ ਆ ਉਹ ਚਿੱਠੀ ਕਿਹੜੀ ਆ ਉਹ ਆ ਗੋਲਾਂ ਆ ਜਿਹੜੀ ਆ ਉੱਤੇ ਜਿਹੜਾ ਇਹਦਾ ਫੜ ਆ ਜਦੋਂ ਇਹ ਫੜ ਚੱਕਦਾ ਇਹ ਚਿੱਠੀ ਆ ਇਹ ਚਿੱਠੀ ਹੈ ਹਾਂ ਆ ਜਦੋਂ ਫੜ ਆ ਨਾ ਜਿਹਦਾ ਇਹ ਚਿੱਠੀ ਆ ਇਹ ਚਿੱਠੀ ਪੈ ਗਈ ਕੀ ਬਾਤ ਆ ਚਿੱਠੀ ਪੈ ਗਈ ਵੀ ਆ ਜਾਓ ਜਾਨਵਰ ਦੇ ਉੱਤੇ ਇਹਦੇ ਉੱਤੇ ਮੌਜਾਂ ਮਾਰਦੇ ਜੀ ਤੁਹਾਨੂੰ ਦਿਖਾਣੇ ਆ ਵੀ ਇੱਥੇ ਮੈਂ ਇੱਕ ਹੋਰ ਦਿਖਾਣਾ ਵੀ ਜਿਹੜੀ ਨਿੰਬਾਂ ਦੇ ਉੱਤੇ ਅੰਬਾਂ ਦੇ ਉੱਤੇ ਬੂਰ ਜਾਮਣਾਂ ਦੇ ਉੱਤੇ ਬੂਰ ਇਹ ਉਹ ਮੌਸਮ ਆ ਨਾ ਵੀ ਕਹਿ ਲਓ ਵੀ ਇਹਦੇ 'ਚ ਵੰਡ ਹੋ ਰਿਹਾ ਮੌਸਮੇ ਬਹਾਰ ਹਾਂਜੀ ਹਾਂ ਇਹ ਆ ਮੌਸਮੇ ਬਹਾਰ ਇਹਦੇ 'ਚ ਵੰਡ ਰਿਹਾ ਛੱਟੇ ਮਾਰ ਰਿਹਾ ਰੁੱਖਾਂ ਨੂੰ ਵੀ ਫਲ ਹੁਣ ਆਹ ਪਿਛਲੇ ਸਾਲ ਲਾਇਆ ਜੀ ਇਹ ਚਾਚਾ ਇਹ ਦੇਖ ਆਪਣਾ ਨੂੰ ਸਾਦੇ ਨਹੀਂ ਆੜੂ ਆ ਤੇ ਦੇਖ ਫਲ ਦੇਖ ਮਾਸ਼ਾਅੱਲਾ ਚੱਕਿਆ ਫੁੱਲ ਲੱਗੇ ਸਿਰੇ ਤੇ ਇਹ ਮੈਂ ਹਿਲਾ ਬੈਠਾ ਕੀ ਬਾਤ ਇਹ ਫਲ ਚੱਕ ਲੈਣਾ ਮਾਸ਼ਾਅੱਲਾ ਹਾਂਜੀ ਇਹ ਆੜੂ ਲੱਗਣਗੇ ਇਤਕੀ ਆੜੂ ਲੱਗਣਗੇ ਸਿਰਫ ਕੀ ਹੈ ਤੁਸੀਂ ਇੱਕ ਵਾਰੀ ਹੱਥ ਪੈਰ ਹਿਲਾਓ ਤਾਂ ਸਹੀ 16 ਦਰੀ ਜਦੋਂ ਬਣਾਈ ਆ ਤੁਹਾਨੂੰ ਪਤਾ ਸੀ ਵੀ ਇੱਥੇ ਅੰਦਰ ਨਾ ਧੁੱਪ ਜਾਂਦੀ ਸੀ ਤੇ ਉਹ ਗੁੰਮੀਆਂ ਲਾਈਆਂ ਸੀ ਲਿਆ ਕੇ ਪੱਤੋ ਖਿਚੋ ਤੇ ਆ ਗੁੰਮੀਆਂ ਦੇਖੋ ਮਾਸ਼ਾਅੱਲਾ ਕਿੱਡੀਆਂ ਹੋ ਗਈਆਂ ਤੇ ਆ ਅੱਜ ਹੁਣ ਐਸੇ ਸਾਲ ਹੀ ਨਾ ਗਰਮੀਆਂ ਚ ਨਾ ਇਹਨਾਂ ਗੁੰਮੀਆਂ ਨੇ ਧੁੱਪ ਨਹੀਂ ਅੱਲਾ ਦੇ ਹੁਕਮ ਨਾਲ 12 ਦਰੀ ਚ ਲੱਗਣ ਦੇਣੀ ਆ ਹੁਣ ਆ ਚਿੱਠੀ ਪੈ ਰਹੀ ਆ ਵੀ ਫੁੱਲ ਚਿੜੀਆਂ ਤੋਤਿਆਂ ਨੂੰ ਇਹ ਹੁਣ ਬਣ ਗਈਆਂ ਉਹਨੂੰ ਕੀ ਸਦ ਨਬੋਲੀਆਂ ਹਾਂ ਇਹ ਨਬੋਲੀਆਂ ਇਹ ਵੀ ਚਿੜੀਆਂ ਤੋਤੇ ਖਾਂਦੇ ਹਾਂਜੀ ਆ ਬੂਟਾ ਚਾਚਾ 10 ਕਾਦਾ ਲੱਗ ਜਾਂਦਾ ਪਤਾ ਤੇਰਾ ਯਾਰ ਇਸੇ ਦਾ ਤਾਂ ਮੈਨੂੰ ਨਹੀਂ ਪਤਾ ਲੱਗਾ ਮੈਂ ਅੱਗੇ ਤੈਨੂੰ ਪੁੱਛਿਆ ਵੀ ਆ ਹਾਂ ਵੀ ਇਹ ਕਾਦਾ ਯਾਰ ਮੈਨੂੰ ਨਹੀਂ ਸਮਝ ਆਈ ਤੂੰ ਕਿ ਅੰਬ ਮੈਂ ਕਿ ਅੰਬ ਤਾਂ ਇਹ ਨਹੀਂ ਇਹ ਤਾਂ ਕੋਈ ਹੋਰ ਸ਼ੈ ਆ ਅੰਬੂ ਪਤਾ ਇਹ ਨਹੀਂ ਗਾ ਹਾਂ ਪਿਲਖਣ ਆ ਇਹ ਹਾਂ ਚਾਚੇ ਨੂੰ ਤਾਂ ਮੈਂ ਉਂਝ ਕਿਹਾ ਵੀ ਅੰਬ ਆ ਮੈਂ ਕਿਹਾ ਨਵਾਂ ਚੱਲਿਆ ਆਹੋ ਇਹ ਪਿਲਖਣ ਆ ਜੀ ਇਹ ਪਿਲਖਣ ਨੇ ਜਦੋਂ ਇੱਥੇ ਕਾਲੀ ਰਾਤ ਬਣਾ ਦੇਣੀ ਛਾਂ ਹੀ ਛਾਂ ਕਰ ਦੇਣੀ ਹਾਂਜੀ ਉਹ ਕਾਲੀ ਮਿਰਚ ਆ ਜਿਹੜੀ ਛਾਂ ਵਾਲੀ ਕਾਲੀ ਮਿਰਚ ਉਹਨੇ ਨਾਂ ਰੱਖਿਆ ਹੈ ਇਸ ਬੂਟੇ ਦਾ ਤੇ ਰੱਬ ਨੇ ਚਾਹਿਆ ਸਾਰੇ ਬੂਟੇ ਤੁਸੀਂ ਕਹਿੰਦੇ ਸੀ ਸਾਨੂੰ ਆਪਣੇ ਰੁੱਖ ਵਿਖਾਇਓ ਜਿਹੜੇ ਲਾਏ ਹੋਏ ਆ ਤੇ ਹੁਣ ਇਦਾਂ ਤਾਂ ਮੈਂ ਖਾਲੇ ਬੰਨਿਆ ਤੇ ਉਸ ਪਾਸੇ ਵੀ ਬੜੇ ਲਾਏ ਆ ਤੇ ਉੱਥੇ ਜਾ ਕੇ ਤੁਹਾਨੂੰ ਦਿਖਾ ਦਿੰਨੇ ਨਹੀਂ ਇਹ ਪਿਲਕਣ ਨੂੰ ਫਿਰ ਥੱਲਿਓ ਤੁਸੀਂ ਇਹਨੂੰ ਛਾਂਗਿਆ ਕਿਉਂ ਨਹੀਂ ਇਹ ਜੀ ਹੁਣ ਫੁੱਟਿਆ ਨਾ ਤੇ ਪੱਤਿਆਂ ਤੋਂ ਫੁੱਟਣ ਤੋਂ ਨਾ ਪਹਿਲੇ ਇਹਨੂੰ ਥੱਲਿਓ ਥੋੜਾ ਜਿਹੜੀਆਂ ਜ਼ਮੀਨ ਨਾਲ ਲੱਗੀਆਂ ਨਾ ਟਾਹਣੀਆਂ ਇਹ ਛਾਂਗ ਦਿੰਦੇ ਨੇ ਤੇ ਫਿਰ ਇਹਨੇ ਸਿੱਧਾ ਜ਼ੋਰ ਲਾਣਾ ਸੀ ਮੌਸਮੇ ਬਹਾਰ ਸੀ ਸਿੱਧੀਆਂ ਟਾਹਣੀਆਂ ਉੱਤੇ ਨੂੰ ਫਿਰ ਇਹਨੇ ਬੜੀਆਂ ਸੋਹਣੀਆਂ ਕੱਢਣੀਆਂ ਹਾਂ ਨਹੀਂ ਇਹ ਪੱਤਿਆਂ ਤੋਂ ਲੈਣੀ ਹੁੰਦੀ ਹੈ ਖੁਰਾਕ ਪੌਦੇ ਨੇ ਜਿੰਨੇ ਪੱਤੇ ਬਹੁਤੇ ਹੋਣਗੇ ਉਹਨਾਂ ਤਣਾ ਬਣਾਊਗਾ ਅੱਛਾ ਸਾਨੂੰ ਹਜੇ ਇਹ ਨਹੀਂ ਹੈ ਕਿ ਤਾਂ ਨੂੰ ਜਾਵੇ ਤੇ ਐ ਨੂੰ ਜਾਵੇ ਅਸੀਂ ਕਹਿੰਦੇ ਆਪਣਾ ਮੁੱਢ ਪੱਕਾ ਕਰੇ ਮੁੱਢ ਪੱਕਾ ਪੱਤਿਆਂ ਦੇ ਸਿਰ ਤੇ ਹੋਣਾ ਟਾਈਮ ਤੋਂ ਪਹਿਲਾਂ ਬੂਟਾ ਛਾਂਗੋ ਨਾ ਲਵੇ ਬੂਟੇ ਨੂੰ ਛਾਂਗੋ ਨਾ ਠੀਕ ਆ ਛੰਗਾਈ ਜਿਹੜੀ ਆ ਪੌਦੇ ਨੂੰ ਇੱਕ ਕਹਿ ਲਓ ਵੀ ਸੱਟਾਂ ਲੱਗਦੀਆਂ ਹਾਂ ਤੇ ਇਹ ਵੱਡੇ ਪੌਦਿਆਂ ਨੂੰ ਛੰਗਾਈ ਹੁੰਦੀ ਨਿੱਕੇ ਨੂੰ ਤੁਸੀਂ ਛਾਂਗੋ ਨਾ ਜਿੰਨੇ ਪੱਤੇ ਜਿੱਧਰ ਮਰਜ਼ੀ ਟਾਣੀ ਜਾ ਰਹੀ ਆ ਓਨੀ ਉਹਨੂੰ ਖੁਰਾਕ ਮਿਲ ਰਹੀ ਆ ਆ ਪੱਤੇ ਖੁਰਾਕ ਦਿੰਦੇ ਆ ਜਿੱਦਾਂ ਸਾਇੰਸਦਾਨ ਦੱਸਦੇ ਜਿੱਦਾਂ ਖਾਸੇ ਦਿਨਾਂ ਦਾ ਤੁਸੀਂ ਕਹਿੰਦੇ ਸੀ ਯਾਰ ਵੀ ਪੌਦੇ ਜਿਹੜੇ ਲਾਏ ਆ ਵੀ ਉਹਨਾਂ ਨੂੰ ਨਿਗਾਹ ਨਹੀਂ ਮਰਾਈ ਮੈਂ ਕਿਹਾ ਚਲੋ ਇੱਕ ਤਾਂ ਤੁਹਾਨੂੰ ਇਹ ਨਿਗਾਹ ਮਰਾ ਦਿੰਦੇ ਹਜੇ ਜਿਹੜਾ ਅਸੀਂ ਉਹ 2 ਕਨਾਲਾਂ ਲਾਇਆ ਬਗੀਚਾ ਜੰਗਲ ਲਾਇਆ ਉਹ ਹਜੇ ਤੁਹਾਨੂੰ ਵਿਖਾਇਆ ਨਹੀਂ ਉਹ ਫਿਰ ਦਿਹਾੜੀ ਡੰਗ ਤੱਕ ਦਿਖਾਵਾਂਗੇ ਹੁਣ ਕਈ ਬੰਦੇ ਕਹਿੰਦੇ ਵੀ ਉਹ ਬੱਕਰੀਆਂ ਨੂੰ 2-3 ਦਿਨ ਹੋ ਗਏ ਦਿਖਾਇਆ ਨਹੀਂ ਹੈ 2-3 ਦਿਨ ਨਹੀਂ ਖਾਸੇ ਦਿਨ ਹੋ ਗਏ ਤੇ ਉਹ ਬੱਕਰੀਆਂ ਨੂੰ ਤੁਹਾਨੂੰ ਨਿਗਾਹ ਮਰਾ ਦਿੰਦੇ ਆ ਤੁਸੀਂ ਆਪੇ ਵੇਖ ਕੇ ਦੱਸਿਓ ਵੀ ਕੋਈ ਭਾਈ ਕੋਈ ਫਰਕ ਪਿਆ ਫਰਕ ਵੀ ਪਿਆ ਹਾਂ ਨਹੀਂ ਸਹੀ ਗੱਲ ਆ ਚਲੋ ਹਾਂ ਚਲੋ ਅਸੀਂ ਜੀ ਬਾਲਟੀ ਮਿਣੀ ਹੋਈ ਆ ਜਦੋਂ ਲੂਸਣ ਪਾਣਾ ਹੁੰਦਾ ਨਾ ਸੁੱਕਾ ਤੇ ਕਹਿ ਲਓ ਵੀ ਆਹ ਸੇਰ ਦੀ ਆ ਬਾਲਟੀ ਇੱਕ ਬੱਕਰੀ ਨੂੰ ਇੱਕ ਟਾਈਮ 'ਚ ਚਾਚਾ ਅੱਧਾ ਕਿਲੋ ਪਾਣਾ ਇਹਦਾ ਮਤਲਬ ਕਿ ਜਿੰਨੇ ਨਾਗਾ ਉਹਨੂੰ ਅੱਧੀਆਂ ਬਾਲਟੀਆਂ ਹਾਂ
ਜੇ 10 ਆ ਤੇ 5 ਬਾਲਟੀਆਂ ਪਾਈਏ ਤੇ ਫੇਰ ਹੀ ਆਉ ਨਾ ਅੱਧਾ ਕਿਲੋ। ਹਾਂ ਹਾਂ ਇਹ ਅਸੀਂ ਠੀਕ ਆ। ਅੱਧਾ ਕਿਲੋ ਹਿਸਾਬ ਨਾਲ ਬਣਾਈਏ ਨਾ ਤੇ ਇਹ 7 ਕਿਲੋ ਬਣਦਾ ਇੱਕ ਟਾਈਮ ਦਾ। ਅੱਛਾ 14 ਕਿਲੋ ਪਾਰੇ ਦਿਹਾੜੀ ਦਾ ਸੀ। ਅੱਛਾ ਤੇ ਮਾਸ਼ਾਅੱਲਾ ਬੜੀਆਂ ਸੋਹਣੀਆਂ ਸਿਹਤ ਬਣ ਗਈ ਬੱਕਰੀਆਂ ਦੀ। ਹਾਂ ਨਹੀਂ ਹੁਣ ਅੱਛਾ ਨਾ ਮਾਸ਼ਾਅੱਲਾ ਜੀ, ਇਹ ਚਾਚਾ ਪਹਿਲੀ ਵਾਰੀ ਇਹ ਨਸਲ ਇਹ ਅਸੀਂ ਪਹਿਲੀ ਵਾਰੀ ਰੱਖੀ ਆ ਹਾਂ ਜਾਂ ਕਹਿ ਲਓ ਵੀ ਸ਼ੁਰੂ ਚ ਕੀਤਾ ਮੌਸਮ ਇਦਾਂ ਸੀ ਜਿੱਦਾਂ ਹੁਣ ਹਾਲਾਤ ਪਿੱਛੇ ਜੇ ਖਰਾਬ ਰਹੇ, ਬੱਕਰੀਆਂ ਨੂੰ ਬਿਮਾਰੀ ਰਹੀ ਹੈ ਨਾ, ਤੇ ਅਸੀਂ ਇਹਨਾਂ ਨੂੰ ਦਵਾਈ ਦਾਰੂ ਕਰਦੇ ਰਹੇ ਹਾਂ। ਵਿੱਚੋਂ ਜੀਆਂ ਢਿੱਲੀਆਂ ਰਹੀਆਂ ਇਹ, ਤੇ ਕਦੀ ਤਾਪ ਚੜ ਗਿਆ, ਕਦੀ ਕੰਨ ਸੁੱਜ ਗਏ, ਕਦੀ ਅੱਖਾਂ ਖਰਾਬ ਹੋ ਗਈਆਂ, ਇਦਾਂ ਪਿੱਛੇ ਜੀ ਭੱਜ ਨੱਸ ਰਹੀ ਆ। ਤੇ ਹੁਣ ਜਾ ਕੇ ਕੁਛ ਵਿੱਚੋਂ ਅੱਲਾ ਕਰੇ ਠੀਕ ਹੋਈਆਂ, ਕੰਮ ਸੈੱਟ ਆ ਹੁਣ ਵੀ ਉਮੀਦ ਆ ਵੀ ਹੁਣ ਸਿਹਤ ਵੀ ਬਣ ਜਾਊਗੀ ਤੇ ਠੀਕ ਰਹਿਣਗੀਆਂ। ਨਹੀਂ ਹੁਣ ਮਾਸ਼ਾਅੱਲਾ ਠੀਕ ਆ ਬੱਕਰੀਆਂ, ਵੈਸੇ ਵੀ ਠੀਕ ਆ। ਅੱਗੇ ਨਾਲੋਂ ਵੇਖੇ ਨਾ ਹੁਣ ਬੱਕਰੀਆਂ ਰੱਜਦੀਆਂ, ਵੱਖੀ ਵੀ ਕੱਢਦੀਆਂ, ਬੱਕਰੀਆਂ ਰੱਜਦੀਆਂ ਵੀ ਆ ਤੇ ਹੈ ਠੀਕ ਅੱਲਾ ਮਾਸ਼ਾਅੱਲਾ ਅੱਗੇ ਨਾਲੋਂ। ਤੇ ਪਿੱਛੇ ਜਾਏ ਤਾਂ ਵੈਸੇ ਹੀ ਕੁਦਰਤ ਵੱਲੋਂ ਨਾ ਕੋਈ ਬੱਕਰੀਆਂ ਤੇ ਭਾਰਾ ਜਿਹਾ ਸੀ, ਬੱਕਰੀਆਂ ਬੜੀਆਂ ਬਿਮਾਰ ਰਹੀਆਂ ਲੋਕਾਂ ਦੀਆਂ, ਬਹੁਤ ਵਾੜੇ ਖਾਲੀ ਹੋਏ ਬੰਦਿਆਂ ਦੇ। ਹਾਂ ਬੜੇ ਦਵਾਈ ਦਾਰੂ ਵੀ ਬੜੇ ਕੀਤੇ ਲੋਕਾਂ ਨੇ, ਇਹ ਨਹੀਂ ਵੀ ਦਵਾਈ ਦਾਰੂ ਨਹੀਂ ਕੀਤਾ, ਦਵਾਈ ਦਾਰੂ ਬੜਾ ਕੀਤਾ, ਲੇਕਿਨ ਨਸੀਬ ਦੀ ਗੱਲ ਆ। ਬੜੀਆਂ ਬੱਕਰੀਆਂ ਬੱਕਰੇ ਲੋਕਾਂ ਦੇ ਨਾ ਵਿਚਾਰੇ ਠੰਡੇ ਹੋਏ ਨੇ। ਤੇ ਇਹ ਮਾਸ਼ਾਅੱਲਾ ਠੀਕ ਆ, ਸ਼ੁਕਰ ਆ ਅੱਲਾ ਦਾ। ਤੇ ਹੁਣ ਅੱਗੇ ਨਾਲੋਂ ਵੇਖ ਨਾ ਆ ਹੁਣ ਆ ਬੱਕਰਾ ਜਿਹੜਾ ਉਹ ਹੁਣ ਸੌਖਾ ਅੱਗੇ ਨਾਲੋਂ ਉਦੋਂ ਨੂੰ ਆਇਆ ਜਿੱਦਣ ਨਾਲ, ਹੁਣ ਮਾਸ਼ਾਅੱਲਾ ਸੋਹਣਾ ਹੋ ਗਿਆ ਅੱਗੇ। ਬੱਕਰੀਆਂ ਦਾ ਰੱਖਣ ਦਾ ਇਹ ਨਾ ਜੀ ਹੌਲੀ ਹੌਲੀ ਤੁਹਾਨੂੰ ਸਿੱਖਿਆ ਮਿਲਦੀ ਆ ਬਈ ਕਹਿ ਲਓ ਹੁਣ ਜਿੱਦਾਂ ਬੱਕਰੀਆਂ ਨੂੰ ਕੋਈ ਬਿਮਾਰੀ ਆਈ ਆ, ਹੁਣ ਪਿੱਛੇ ਜੇ ਨਾ ਤੁਹਾਨੂੰ ਦੱਸਿਆ ਵੀ ਜਿੱਦਾਂ ਤਾਪ ਚੜ ਗਿਆ, ਕਿਸੇ ਦੀਆਂ ਅੱਖਾਂ ਦੁਖਣ ਲੱਗ ਗਈਆਂ ਜਾਂ ਕੰਨ ਸੁੱਜ ਗਏ, ਖੰਘਣ ਲੱਗ ਗਈਆਂ, ਨਿੱਕੀਆਂ ਗੱਲਾਂ, ਤੇ ਇਹ ਫਿਰ ਬੱਕਰੀਆਂ ਰੱਖਿਆ ਹੀ ਪਤਾ ਲੱਗਦੀਆਂ। ਬੱਕਰੀਆਂ ਅਸੀਂ ਅੱਗੇ ਰੱਖੀਆਂ ਸੀ ਪਰ ਸਾਨੂੰ ਇਸ ਗੱਲ ਨਾਲ ਹਿਲਾ ਹੀ ਕੋਈ ਨਹੀਂ ਸੀ, ਉਹ ਕੋਈ ਘਰ ਦੀਆਂ 4 ਫਿਰਦੀਆਂ ਹੁੰਦੀਆਂ ਸੀ। ਇਹਨਾਂ ਬੱਕਰੀਆਂ ਦੇ ਸਿਰ ਤੇ ਖਲੋਣਾ ਪੈਂਦਾ, ਫਿਰ ਜਿੱਦਾਂ ਕੋਈ ਲੋੜ ਪੈਂਦੀ ਹੈ ਨਾ ਅਸੀਂ ਕਿਸੇ ਨੂੰ ਟੈਲੀਫੋਨ ਕਰ ਲੈਂਦੇ ਆ। ਬਹੁਤਾ ਜਿੱਦਾਂ ਤੁਹਾਨੂੰ ਪਤਾ ਫੈਸਲ ਜ਼ੁਬੈਰ ਕੰਬੋਜ ਸਾਹਿਬ ਨੂੰ ਟੈਲੀਫੋਨ ਤੇ ਪੁੱਛ ਲਈਦਾ, ਉਹ ਦੱਸਦੇ ਆ ਵੀ ਆਹ ਦਵਾਈ ਆ ਇਸ ਵਾਸਤੇ, ਉਹ ਉਦਾਂ ਹੀ ਮੈਂ ਲਿਖ ਲੈਂਦਾ। ਅੱਛਾ ਵੀ ਆਹ ਦਾਰੂ ਇਸ ਕੰਮ ਵਾਸਤੇ ਆ, ਫਿਰ ਜਦੋਂ ਕਿਤੇ ਲੋੜ ਦੁਬਾਰਾ ਪਵੇ ਫਿਰ ਬੰਦਾ ਆਪਣਾ ਲੈ ਕੇ ਤੇ ਵਰਤ ਲੈਂਦਾ। ਤੇ ਹੌਲੀ ਹੌਲੀ ਜੀ ਕਹਿ ਲਓ ਵੀ ਇੱਕ ਵਾਰੀ ਵਿੱਚੋਂ ਇਹ ਸਿਹਤ ਇਹਨਾਂ ਦੀ ਚੰਗੀ ਬਣੀ, ਫਿਰ ਵਿੱਚੋਂ ਖਰਾਬ ਹੋਈ, ਤੇ ਹੁਣ ਫਿਰ ਅੱਲਾ ਕਰੇ ਸਿਹਤ ਠੀਕ ਜਾਰੀ ਆ। ਪਰ ਹਜੇ ਪੂਰੀ ਕਹਿ ਲਓ ਵੀ ਹਜੇ ਪੂਰਾ ਭਾਰ ਨਹੀਂ ਵਧਾਇਆ, ਜਾਂ ਉੱਦਾਂ ਰੌਣਕ ਆਈ ਨਹੀਂ ਬੱਕਰੀਆਂ ਤੇ। 2-3 ਵਾਰੀ ਜਦੋਂ ਦੀ ਆਈਆਂ ਵਿੱਚੋਂ ਕੋਈ ਹੋਲੀਆਂ ਬਿਮਾਰ ਹੋ ਲੀਆਂ, ਪਰ ਜਿੱਦਾਂ ਤੁਹਾਨੂੰ ਅੱਗੇ ਚਾਚਾ ਬੂਟਾ ਦੱਸਦਾ ਸੀ ਵੀ ਇਹ ਤਾਂ ਸ਼ੁਕਰ ਆ ਚਲੋ ਮਾੜਾ ਮੋਟਾ ਬਿਮਾਰ ਹੋਈਆਂ, ਦਵਾਈ ਦਿੱਤੀ ਠੀਕ ਹੋ ਗਈ, ਤੇ ਬੰਦਿਆਂ ਦਾ ਤਾਂ ਬਹੁਤ ਨੁਕਸਾਨ ਹੋਇਆ ਸੀ। ਬਸ ਇਹ ਆ ਵੀ ਇਹਦੇ ਤੇ ਗੌਰ ਕਰਨੀ ਪੈਂਦੀ ਆ, ਵਿੱਚ ਆਪ ਨਿਗਾਹ ਸਵੇਰੇ ਸ਼ਾਮ ਰੱਖਣੀ ਪੈਂਦੀ ਹੈ ਇਸ ਜਾਨਵਰ ਦੇ ਵਿੱਚ। ਤੇ ਅਸੀਂ ਖਸੂਸੀ ਤੌਰ ਤੇ ਸ਼ੁਕਰਗੁਜ਼ਾਰ ਆ ਆਪਣਾ ਫੈਸਲ ਜ਼ੁਬੈਰ ਕੰਬੋਜ ਸਾਹਿਬ ਦੇ ਵੀ, ਜਦੋਂ ਕੋਈ ਦੁੱਖ ਸੁੱਖ ਬਣਦਾ ਟੈਲੀਫੋਨ ਕਰੀਦਾ ਉਹ ਸਾਨੂੰ ਦਾਰੂ ਦੱਸ ਦਿੰਦਾ ਵੀ ਆਹ ਸ਼ੈ ਇਸ ਵਾਸਤੇ ਆ ਭਾਈ ਵਰਤ ਲਓ। ਹੁਣ ਰਾਤੀ ਇੱਕ ਬੱਕਰੀ ਦੀ ਅੱਖ ਨਾ ਉਹਦੇ ਅੱਗੇ ਇਦਾਂ ਆ ਗਿਆ ਸੀ ਫੋਲਾ ਜਿਹਾ। ਅੱਛਾ ਤੇ ਉਹ ਦੱਸਿਆ ਉਹਨੇ ਟੀਕਾ, ਉਹ ਰਾਤੀ ਮੈਂ ਲਾਇਆ, ਸਵੇਰੇ ਉਹ ਲੱਭਦੀ ਵੀ ਨਹੀਂ ਬੱਕਰੀ ਕਿਹੜੀ ਆ ਉਹ। ਅੱਛਾ ਇਦਾਂ ਕੀ ਬਾਤ, ਠੀਕ ਹੋ ਗਈ ਅੱਲਾ ਕਰ। ਤੇ ਇਦਾਂ ਨਹੀਂ ਫਿਰ ਜਿਹੜੀ ਬਿਮਾਰੀ ਦਾ ਜਿਹੜਾ ਦਵਾਈ ਦੱਸੇ ਨਾ ਉਹ ਤੁਸੀਂ ਲਿਖ ਲਿਆ ਕਰੋ। ਹਾਂ ਲਿਖਣੀ ਚਾਹੀਦੀ ਆ, ਕਿਉਂਕਿ ਫਿਰ ਦੁਬਾਰਾ ਜੇ ਉਹੀ ਕਸਰ ਮਾੜੀ ਮੋਟੀ ਹੋਵੇ ਨਾ ਲੋੜ ਪੈ ਜਾਂਦੀ ਆ ਤੇ ਫਿਰ ਬੰਦਾ ਦਵਾਈ ਲੈ ਲੈਂਦਾ। ਅੱਛਾ ਜੀ, ਮੈਂ ਨਾ ਤੁਹਾਨੂੰ ਇਹ ਗੱਲ ਕਰੂੰਗਾ ਕਿ ਅਸੀਂ ਜਿੱਦਾਂ ਜੋ ਸਾਡੇ ਨਾਲ ਬੀਤੀ ਨਾ ਅਸੀਂ ਤੁਹਾਨੂੰ ਦੱਸਦੇ ਰਹਾਂਗੇ। ਠੀਕ ਗੱਲ ਅਸੀਂ ਕਹਾਂਗੇ ਵੀ ਠੀਕ ਤੁਹਾਡੇ ਤੱਕ ਪਹੁੰਚੇ, ਵੀ ਅਸੀਂ ਕੀ ਖਰਚਾ ਦਵਾਈ ਦਾਰੂ ਦਾ ਵੀ ਅਸੀਂ ਲਿਖੀ ਜਾਂਦੇ ਹਾਂ, ਤੇ ਜਿਹੜਾ ਅਸੀਂ ਲੂਸਣ ਲਿਆਂਦਾ ਉਹ ਵੀ ਅਸੀਂ ਲਿਖੀ ਜਾਂਦੇ ਹਾਂ। ਵੀ ਜਿੱਦਾਂ ਤੁਹਾਨੂੰ ਦੱਸਾਂਗੇ ਵੀ ਯਾਰ ਇਸ ਕੰਮ ਦੇ ਵਿੱਚ 10 ਲਿਆਂਦੀਆਂ ਨਾ, ਇੱਕ ਮਿਸਾਲ ਤੁਹਾਨੂੰ ਦੱਸਾਂਗੇ ਵੀ ਯਾਰ ਆਹ ਕੁਛ ਆ, 6 ਮਹੀਨੇ ਤੁਹਾਨੂੰ ਦੱਸ ਦਾਂਗੇ ਜਾਂ ਸਾਲੀ ਬਸਾਲੀ ਦੱਸ ਦਾਂਗੇ। ਬਾਕੀ ਜੋ ਅਸੀਂ ਨਾਲ ਦੀ ਨਾਲ ਕਰੀ ਜਾਂਦੇ ਹਾਂ ਉਹ ਤਾਂ ਤੁਹਾਡੇ ਤੱਕ ਪਹੁੰਚਾਈ ਜਾਵਾਂਗੇ। ਹੁਣ ਜਿੱਦਾਂ ਉਦੋਂ ਤੁਹਾਨੂੰ ਦਿਖਾਇਆ ਸੀ ਵੀ ਆਹ ਟੋਕਿਆਂ ਨਹੀਂ ਡੇਗੀ, ਤੇ ਰੱਬ ਨੇ ਚਾਹਿਆ ਚਾਚਾ ਬੂਟਿਆ ਮਿਸਤਰੀ ਲਾਇਆ ਵੀ ਸਰਦਾ ਨਹੀਂ। ਹਾਂਜੀ ਨਹੀਂ ਕਰਨੀ। ਹੁਣ ਤੁਸੀਂ ਦੇਖ ਰਹੇ ਹੋ ਮਗਰਲੇ ਪਾਸੇ ਬੱਦਲ, ਰੱਬ ਦੇ ਕੰਮਾਂ ਦਾ ਕੋਈ ਪਤਾ ਕਿਹੜੇ ਟਾਈਮ ਮੀਂਹ ਆ ਜਾਵੇ, ਹਨੇਰੀ ਆ ਜਾਵੇ। ਹਾਂਜੀ ਇਹਨਾਂ ਛਾਵਾਂ ਤੋਂ ਬਗੈਰ ਸਰਦਾ ਨਹੀਂ ਸਰਦਾ ਜੀ। ਇਹਨੂੰ ਹੁਣ 2 ਦਿਨ ਹੋ ਗਿਆ ਮਿਸਤਰੀ ਲੱਗੇ ਆ, ਤੇ ਇਹ ਬਾਰਿਸ਼ ਮੀਂਹ ਦੇ ਵਿੱਚ ਤਾਂ ਮੋਟਰ ਸੜਨ ਦਾ ਹੀ ਖਤਰਾ ਨਾ, ਬਗੈਰ ਕੋਠੇ ਤੋਂ ਤਾਂ ਮੋਟਰ ਵੀ ਨਹੀਂ ਰਹਿੰਦੀ। ਇਹ ਚਾਚਾ ਇਹ ਕਹਿ ਲਓ ਵੀ ਇਹਦਾ ਨਕਸ਼ਾ ਬਦਲਿਆ। ਹਾਂ ਅੱਛਾ ਹਾਂ ਇੱਕ ਤਾਂ ਕਹਿ ਲਓ ਵੀ ਉਹ ਬੂਹਾ ਪਰਲੇ ਪਾਸੋਂ ਆਣਾ, ਪੱਠੇ ਆਣੇ ਆ। ਅੱਛਾ ਤੇ ਇਸ ਪਾਸੋਂ ਬੰਦੇ ਨੇ ਕੁਤਰੇ ਹੋਏ ਲੈ ਕੇ ਨਿਕਲਣੇ। ਅੱਛਾ ਮਿਲ ਗਿਆ। ਬੂਹਾ ਇੱਧਰ ਸੀ ਅੱਗੇ, ਹੁਣ ਇਧਰੋਂ ਬੰਦ ਕਰਤਾ, ਐ ਨੂੰ ਕਰ ਦਿੱਤਾ। ਹਾਂ ਵਾਹ ਬਈ ਵਾਹ। ਤੇ ਰੱਬ ਨੇ ਚਾਹਿਆ ਨਾ ਹੌਲੀ ਹੌਲੀ ਫਿਰ ਇੱਥੇ ਘੋੜੀ ਦੀ ਥਾਂ ਬਣਾਵਾਂਗੇ, ਕੋਈ 6 ਮਹੀਨੇ ਠਹਿਰ ਕੇ ਨਾ। ਚਲੋ ਅੱਲਾ ਖੈਰ ਕਰੇ। ਘੋੜੀ ਦੀ ਥਾਂ ਇੱਥੇ ਅੱਜ ਇੱਥੇ ਇੱਟਾਂ ਪਈਆਂ। ਹਾਂ ਵਾਹ ਬਈ ਵਾਹ। ਹੌਲੀ ਹੌਲੀ ਖੁੱਲੀ ਫਿਰੀ ਜਾਊ। ਨਹੀਂ ਠੀਕ ਆ ਮਾਸ਼ਾਅੱਲਾ। ਇਦਾਂ ਹੌਲੀ ਹੌਲੀ ਹੋਈ ਆ ਨਾ, ਫਿਰ ਹੌਲੀ ਅੱਲਾ ਕਰੂਗਾ ਹੋ ਜੂਗਾ। ਉਹ ਕੰਮ ਤਾਂ ਸਾਰੇ ਸਿੱਧੇ ਹੋ ਜਾਂਦੇ ਆ ਜੀ। ਜ਼ਿਮੀਦਾਰ ਨੂੰ ਆਸਰਾ ਹੁੰਦਾ
ਫਸਲ ਦਾ ਡੰਗਰਾਂ ਦਾ ਹਾਂ ਥੋੜਾ ਜਿਹਾ ਇਸ ਤਰ੍ਹਾਂ ਹੋਇਆ ਵੀ ਜਿਹੜੇ ਜੰਗ ਦੇ ਹਾਲਾਤ ਬਣੇ ਪੂਰੀ ਦੁਨੀਆ ਦੇ ਵਿੱਚ ਉਹ ਅਸਰ ਸਾਡੇ ਇੱਥੇ ਤੱਕ ਪਹੁੰਚ ਗਿਆ। ਪਹੁੰਚ ਗਏ 2-4 ਦਿਨ ਹੋ ਗਏ ਇੱਥੇ ਪਹੁੰਚ ਗਿਆ। ਦੱਸਦੇ ਆ ਨਾ ਪੜ੍ਹੇ ਲਿਖੇ ਬੰਦੇ ਵੀ ਕਹਿੰਦੇ ਸੀ ਜਦੋਂ ਤੇਲ ਵੱਧਦਾ ਹਰ ਸ਼ੈ ਨੂੰ ਹਰ ਫਰਕ ਸ਼ੈ ਪੈਂਦਾ। ਵੱਜ ਜਾਂਦੀ ਹੈ ਦੀ ਤੁਹਾਨੂੰ ਉਧਰ ਮੋਟੀ ਜੀ ਗੱਲ ਦੱਸੀ ਸੀ ਵੀ ਸਾਡੀਆਂ ਸਬਜ਼ੀਆਂ ਜਿਹੜੀਆਂ ਇਸ ਟਾਈਮ ਜਾ ਰਹੀਆਂ ਸੀ ਹਰੀ ਮਿਰਚ ਆ ਸ਼ਿਮਲਾ ਮਿਰਚ ਆ ਜਾਂ ਆ ਦੂਸਰੀਆਂ ਟਿੰਡੀਆਂ ਹਾਂਜੀ ਹੈ ਹਾਂਜੀ ਹੋਰ 4 ਦਿਨਾਂ ਨੂੰ ਕੱਦੂ ਉਹ ਬਾਬਾ ਹਰ ਸ਼ਹਿਰ ਇਸ ਟਾਈਮ ਰੁੱਲ ਗਈ। ਰੁੱਲ ਇਦਾਂ ਗਈ ਵੀ ਉਹਨੂੰ ਸਾਧਿਆ ਲਦਾਨ। ਹਾਂਜੀ ਮੰਡੀਆਂ ਚੋਂ ਲਦਾਨ ਬੰਦ ਹੋ ਗਿਆ। ਲਦਾਨ ਦਾ ਪਤਾ? ਲਦਾਨ ਉਹ ਕੀ ਹੁੰਦਾ? ਇੱਥੋਂ ਆਪਾਂ ਭੇਜਦੇ ਆ ਨਾ ਵੱਡੇ ਡਾਲੇ ਟਰੱਕ। ਸਾਡੀ ਇੱਥੋਂ ਸਬਜ਼ੀ ਜਾਂਦੀ ਜੀ ਟਰੱਕ ਦੇ ਉੱਤੇ। ਆਹੋ ਸਧਾਰ ਲੈਲਪੁਰ ਸ਼ਹਿਰ ਵੱਡੀ ਮੰਡੀ ਦੇ ਵਿੱਚ। ਅੱਛਾ ਅਸੀਂ ਇੱਥੋਂ ਟਰੱਕ ਭਰ ਕੇ ਭੇਜਿਆ ਉੱਥੇ ਮੰਡੀ ਦੇ ਵਿੱਚ। ਹੋਰ ਟਰੱਕ ਵੀ ਜ਼ਿਮੀਂਦਾਰਾਂ ਦੇ ਉੱਥੇ ਆ ਗਏ। ਉੱਥੇ ਆ ਗਏ ਉੱਥੇ ਮਸਾਲਾ ਖੀਰਾ ਆ ਗਿਆ, ਕਰੇਲਾ ਆ ਗਿਆ, ਕੱਦੂ ਆ ਗਿਆ, ਮਿਰਚਾਂ ਆ ਗਈਆਂ। ਹੁਣ ਗਾਂ ਉੱਥੇ ਕੁਝ ਬੰਦੇ ਉਹਨਾਂ ਨੇ ਨਾ ਆਪਣੇ ਭਰ ਕੇ ਨਾ ਟਰੱਕ ਅੱਛਾ ਖਰੀਦ ਕੇ ਸਾਡੇ ਕੋਲੋਂ ਜ਼ਿਮੀਂਦਾਰਾਂ ਤੋਂ ਨਿੱਕੀਆਂ ਮੰਡੀਆਂ ਦੇ ਵਿੱਚ ਦੂਏ ਸ਼ਹਿਰਾਂ ਦੇ ਵਿੱਚ ਉਹ ਛਾਵਾਂ ਪਹੁੰਚਾਉਣੀਆਂ। ਉਹਨੂੰ ਸਾਦੇ ਲਦਾਨ। ਲਦਾਨ ਤੇਲ ਵਧਣ ਦੀ ਵਜ੍ਹਾ ਤੋਂ ਉਹ ਲਦਾਨ ਬੰਦ ਕਰਤਾ। ਉਹਨਾਂ ਨੇ ਕਿਹਾ ਜੀ ਸਾਨੂੰ ਮਹਿੰਗਾ ਪੈ ਰਿਹਾ ਕਿਰਾਇਆ ਵਧਾਓ। ਹਾਂ ਕਿਰਾਇਆ ਵੱਧ ਗਿਆ। ਨਹੀਂ ਉਹ ਕਿਰਾਇਆ ਵਧਾਇਆ ਤਾਂ ਉੱਥੇ ਤੱਕ ਸਬਜ਼ੀ ਜਾ ਨਹੀਂ ਨਾ ਰਹੀ। ਹਾਂ ਉਹ ਲੱਦ ਹੀ ਨਹੀਂ ਰਹੇ। ਅੱਛਾ ਲਦਾਨ ਹੀ ਬੰਦ ਹੋ ਗਿਆ ਉਹਨੂੰ ਸਾਦੇ। ਤੇ ਉਹਦਾ ਕਹਿੰਦੇ ਇੰਨਾ ਬੁਰਾ ਅਸਰ ਪਿਆ ਵੀ ਉਹ ਤਾਂ ਪੈਣਾ ਹੀ ਸੀ। ਪੈਣਾ ਸੀ। 400 ਨੂੰ ਹਰੀ ਮਿਰਚ ਜਾਰੀ ਹਾਂਜੀ ਤੇ 800 ਨੂੰ ਸ਼ਿਮਲਾ ਜਾਰੀ ਤੱਕ ਬਹੁਤ ਮਾੜੇ ਹਾਲਾਤ ਬਣੇ। ਮਾੜੇ ਹਾਲਾਤ ਹੋ ਗਏ। ਇਹ ਗੱਲ ਆ ਬਾਬਾ ਜੀ। ਉਹ ਜਿਹੜੀ ਗੱਲ ਚਾਚਾ ਉਦੋਂ ਤੋਂ ਕੀਤੀ ਸੀ ਹਾਂ 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 ਵੀ ਹਵਾ ਚੱਲੇ ਤਾਂ ਚੂਹੇ ਨੂੰ ਖੁੜ 'ਚ ਵੀ ਲੱਗਦੀ। ਖੁੜ ਚ ਵੀ ਲੱਗਦੀ ਹੈ ਬਾਬਾ ਜਦੋਂ ਹਾਲਾਤ ਖਰਾਬ ਹੋਏ ਉਹਦਾ ਅਸਰ ਤਾਂ ਪੈਣਾ। ਅਸਰ ਪੈਂਦਾ ਤੱਕ ਵੀ ਪੈਣਾ। ਹਾਂ ਅਸਰ ਇੱਕ ਮਿੰਟ ਚ ਪਹੁੰਚ ਜਾਂਦਾ ਜੀ। ਜਿੱਥੇ ਵੀ ਹੋਵੇ ਅਸਰ ਪਹੁੰਚ ਜਾਂਦਾ। ਅੱਛਾ ਜਿਹੜੀ ਤੁਹਾਨੂੰ ਅੱਗੇ ਗੱਲ ਅਸੀਂ ਕਰ ਰਹੇ ਸੀ ਨਾ ਵੀ ਚਿੱਠੀ ਲਿਖੀ ਆ। ਹੁਣ ਤੁਸੀਂ ਉਹ ਦੇਖੋ ਉਹ ਸਿੰਬਲ ਦਾ ਬੂਟਾ ਜੀ। ਕੀ ਬਾਤ ਹੈ ਮਾਸ਼ਾਅੱਲਾ। ਤੇ ਗੁਲਦਸਤਾ ਨਹੀਂ ਚਾਚਾ ਜੀ? ਗੁਲਦਸਤਾ ਬਣਿਆ ਖੜਾ ਜੀ। ਤੇ ਉੱਤੇ ਉਹਦੇ ਚਿੜੀਆਂ ਤੋਤੇ ਦੇਖ। ਚਿੜੇ ਤੋਂ ਹਾਂ ਹੈ ਏਦਾਂ ਹੀ ਚਿੜੀਆਂ ਬੈਠੀਆਂ ਤੋਤੇ। ਅੱਛਾ ਗੱਲ ਮੈਂ ਤੁਹਾਨੂੰ ਇਹ ਪੁੱਛਣ ਲੱਗਾ ਸੀ ਵੀ ਚਾਚਾ ਆਹ ਦੱਸ ਵੀ ਜਿਹੜਾ ਬੋਰਡ ਆ ਹਾਂ ਇਹਦੇ ਤੇ ਹੁਣ ਗੋਲਾਂ ਜਿਹੜੀਆਂ ਚਮਕਰੀਆਂ ਲਾਲੋ ਲਾਲ ਹਾਂ ਇਹ ਕਿੱਦਾਂ ਪਤਾ ਲੱਗਦਾ ਵੀ ਇੱਥੋਂ ਜਿਹੜਾ ਕਹਿ ਲਾ ਵੀ ਆ ਦਰਿਆ ਤੋਂ ਪਰਾਂ ਜਿਹੜੇ ਤੋਤੇ ਰਹਿੰਦੇ ਆ ਤਿਲੀਅਰ ਰਹਿੰਦੇ ਆ ਹਾਂ ਉਹ ਜਿਹੜੀ ਦੂਰੋਂ 7ਵੇਂ ਜ਼ਿਲ੍ਹੇ ਚੋਂ ਤਿਲੀਅਰ ਆਉਂਦੇ ਆ ਇਹ ਖਾਣ ਵਾਸਤੇ ਉਹਨਾਂ ਨੂੰ ਕੌਣ ਸੁਨੇਹਾ ਦਿੰਦਾ? ਸੁਨੇਹਾ ਉਹਨਾਂ ਨੂੰ ਮੌਸਮ ਦਿੰਦਾ। ਹਾਂ ਮੌਸਮੇ ਬਹਾਰ ਉਹਨਾਂ ਨੂੰ ਸੁਨੇਹਾ ਦਿੰਦਾ। ਵਾਹ 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 ਵਾਹ। ਜਿੱਦਾਂ ਬੰਦੇ ਆ ਨਾ ਇਸੇ ਤਰੀਕੇ ਨਾਲ ਜਾਨਵਰ ਆ। ਜਾਨਵਰ ਬੰਦੇ ਨਾਲੋਂ ਵੀ ਸਿਆਣਾ ਹੈ। ਹਾਂ ਇਹ ਨਹੀਂ ਹੈ ਵੀ ਜਾਨਵਰ ਪਾਗਲ ਆ। ਜਾਨਵਰ ਬੰਦੇ ਨਾਲੋਂ ਵੀ ਸਿਆਣਾ। ਜਾਨਵਰ ਨੂੰ ਪਤਾ ਹੁੰਦਾ ਕਿਹੜੇ ਮੌਸਮ 'ਚ ਮੈਨੂੰ ਕਿੱਥੇ ਕਿਹੜੀ ਖੁਰਾਕ ਮਿਲਣੀ ਆ, ਕਿਹੜੇ ਮੌਸਮ 'ਚ ਇਹਨੂੰ ਕਿਹੜੀ ਜਗ੍ਹਾ ਕਿੱਥੇ ਆ ਖੁਰਾਕ ਮਿਲਣੀ ਆ। ਉਹਨਾਂ ਨੂੰ ਪਤਾ ਵੀ ਹੁਣ ਮੌਸਮੇ ਬਹਾਰ ਆ। ਫਲਾਣੀ ਜਗ੍ਹਾ 'ਤੇ ਆਪਾਂ ਖਾਇਆ ਸੀ ਪਿਛਲੇ ਸਾਲ। ਆਹ ਆਪਾਂ ਖੁਰਾਕ ਉੱਥੇ ਖਾਧੀ। ਇੰਨੇ ਦਿਨ ਆਪਾਂ ਉੱਥੇ ਰਹੇ ਆ ਤੇ ਉਹਨਾਂ ਨੂੰ ਸੁਰ ਲੱਗ ਗਈ। ਉਹ ਹੁਣ ਸਮਝ ਵੀ ਸ਼ੁਰੂ ਆ ਗਿਆ ਆਣੇ। ਵਾਹ ਵਾਹ। ਹਾਂ ਇਹ ਮੌਸਮੇ ਬਹਾਰ ਸੁਨੇਹਾ ਦਿੰਦਾ ਉਹਨਾਂ ਨੂੰ। ਉਹ ਦੱਸਦੇ ਸੀ ਕਹਿੰਦੇ ਵੀ ਇੱਕ ਮੁਲਕ ਤੋਂ ਦੂਏ ਮੁਲਕ ਤੱਕ ਵੀ ਜਾਂਦੇ ਆ ਮੌਸਮ ਦੇ ਵਿੱਚ। ਇਹ ਗੱਲ ਤੇਰੀ ਠੀਕ ਹੈ। ਮੌਸਮ ਸੁਨੇਹਾ ਦਿੰਦਾ। ਹਾਂ ਆ ਫਿਲਮ ਜਦੋਂ ਚਾਲੂ ਕੀਤੀ ਉਦੋਂ ਵੀ ਇਹੀ ਗੱਲ ਕੀਤੀ ਸੀ ਵੀ ਸਿਆਣੇ ਕਹਿੰਦੇ ਆ ਵੀ ਹਰਿਆਲੀ ਅੱਖਾਂ ਦਾ ਚਾਨਣ ਵਧਾਉਂਦੀ, ਦਿਮਾਗ ਨੂੰ ਸਕੂਨ ਦਿੰਦੀ। ਇਹ ਸਕੂਨ ਲੈਣ ਵਾਸਤੇ ਜਿੱਥੇ ਤੁਹਾਡੇ ਕੋਲ ਥਾਂ ਨਾ ਵੀ ਰੁੱਖ ਲਾਓ, ਪੌਦੇ ਲਾਓ। ਅੱਜ ਦਾ ਸੁਨੇਹਾ ਹੀ ਇਹੀ ਸੀਗਾ। ਠੀਕ ਆ ਚਾਚਾ ਹੁਣ ਟਾਈਮ ਵੀ ਥੋੜਾ ਰਹਿ ਗਿਆ ਰਫਤਾਰੀ ਦੇ ਵਿੱਚ ਵੀ ਹੈ ਤੇ ਰੱਬ ਖੈਰ ਸੁੱਖ ਰੱਖੇ ਜੀ। ਜਿੱਥੇ ਸਾਨੂੰ ਕੋਈ ਦੇਖ ਰਿਹਾ ਰੱਬ ਤੰਦਰੁਸਤੀ ਦੇਵੇ। ਹਾਂਜੀ ਰੱਬ ਸਲਾਮਤੀ ਦੇਵੇ ਜੀ। ਤੇ ਜਿੱਥੇ ਰਹੋ ਸੁਖੀ ਰਹੋ। ਬੜੀ ਮਿਹਰਬਾਨੀ। ਜੂਨ ਦੇ ਵਾਸਤੇ ਰਹੋ ਜੀ। ਦੁਆਵਾਂ ਜੀ ਯਾਦ ਰੱਖਿਆ ਜੀ। ਆਮੀਨ ਆਮੀਨ।